व्यूअर्स वेलकम बैक इन प्रोग्राम जी। डॉक्टर साहब अगला इशू किहड़ा है ते उस बारे तुसीं की कहना चाहोगे? देखो इस वेले बड़े सिस्टमैटिक ਵਿਉਂਤਬੰਦ ਤਰੀਕੇ ਨਾਲ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਨੂੰ ਜਿੱਥੇ ਭਾਰਤ ਦੇ ਵਿੱਚ ਕੁਚਲਿਆ ਜਾ ਰਿਹਾ ਹੈ, ਬੜੇ ਵਿਉਂਤਬੰਦ ਤਰੀਕੇ ਨਾਲ ਇਤਿਹਾਸਕਾਰਾਂ ਨੂੰ, ਆਰਟਿਸਟਾਂ ਨੂੰ, ਲਿਖਾਰੀਆਂ ਨੂੰ ਬਦਨਾਮ, ਨੈਗੇਟਿਵ, ਦੇਸ਼ ਧਰੋਹੀ ਔਰ ਕੁਛ ਦੇ ਮਰਡਰ, ਇਹ ਵੀ ਇੱਕ ਜਿਹੜਾ ਲਗਾਤਾਰਤਾ ਨਾਲ ਪਿਛਲੇ 2.5-3 ਸਾਲ ਤੋਂ ਇਹ ਵਰਤਾਰਾ ਹੈ ਜੀ। ਫਿਰ ਜਿਸ ਅੰਦਾਜ਼ ਦੇ ਵਿੱਚ ਜਿਹੜੇ ਬਿਲਕੁਲ ਐਕਸਟ੍ਰੀਮ ਹਿੰਦੂ ਤਵੀ ਨੇ ਉਹਨਾਂ ਨੂੰ ਉਭਾਰ ਕੇ ਕੀ ਪੋਜੀਸ਼ਨਾਂ 'ਤੇ ਲਿਆਂਦਾ ਹੈ, ਉਹ ਬੇਸ਼ੱਕ ਵਿਦਿਅਕ ਸੰਸਥਾਵਾਂ ਹੋਣ, ਬੇਸ਼ੱਕ ਫਿਲਮ ਸੈਂਸਰ ਬੋਰਡ ਹੋਏ, ਉਹਨਾਂ ਦਾ ਕੋਈ ਵੀ ਅਦਾਰਾ ਜਿਹੜਾ ਹਿਊਮਨ ਡਿਵੈਲਪਮੈਂਟ ਡਿਪਾਰਟਮੈਂਟ ਤੋਂ ਲੈ ਕੇ ਸੂਚਨਾ ਪ੍ਰਸਾਰਣ ਮੰਤਰਾਲੇ ਤੱਕ, ਸੋ ਕੁੱਲ ਮਿਲਾ ਕੇ ਜਿਹੜੀ ਹਕੂਮਤ ਹੈ ਉਹ ਇਨਫੈਕਟ ਨਾਗਪੁਰ ਤੋਂ ਹੀ ਰਨ ਹੋ ਰਹੀ ਹੈ। ਔਰ ਇਸ ਦੀ ਪੀੜ ਨੂੰ, ਔਰ ਜਿਵੇਂ ਉਹਨਾਂ ਨੇ ਜਿਹੜੇ ਯੂਨੀਵਰਸਿਟੀ ਕੈਂਪਸਿਸ ਦੇ ਵਿੱਚ ਥੋੜ੍ਹੀ ਬਹੁਤ ਆਜ਼ਾਦੀ ਦੇ ਨਾਲ ਡਾਇਲੋਗ ਵਿੱਚ ਹੁੰਦਾ ਸੀ ਜੀ, ਉਹਨਾਂ ਦੇ ਵਿੱਚ ਜਿਵੇਂ ਹੈਦਰਾਬਾਦ ਯੂਨੀਵਰਸਿਟੀ ਜਾਂ JNU, ਇਹਨਾਂ 'ਚ ਕਿਵੇਂ ਉਹਨਾਂ ਨੇ ਗੁੰਡਾਗਰਦੀ ਦੇ ਨਾਲ ਉੱਥੇ ਆਵਾਜ਼ ਬੰਦ ਕਰਾਈ ਹੈ। ਔਰ ਇੱਕ ਉਹ ਪੰਜਾਬੀ ਦਾ ਅਖਾਣ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ। ਹੁਣ ਜੋ ਕਰਤੂਤ ਇਹਨਾਂ ਨੇ ਜਿਹੜਾ ਕਾਲਜ, ਸ਼ਾਇਦ ਰਾਮਜਸ ਕਾਲਜ ਦੇ ਵਿੱਚ ਇਹਨਾਂ ਨੇ ਉਸ ਗੁੰਡਾਗਰਦੀ ਕੀਤੀ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਗੁੰਡਿਆਂ ਨੇ ਕਿਵੇਂ ਉਹਨਾਂ ਨੇ ਵਿਦਿਆਰਥੀਆਂ ਨੂੰ, ਟੀਚਰਸ ਨੂੰ, ਮੀਡੀਆ ਦੀ ਮਾਰ ਕੁਟਾਈ ਕੀਤੀ, ਪੁਲਿਸ ਮੂਕ ਦਰਸ਼ਕ ਬਣੀ ਰਹੀ ਜੀ। ਔਰ ਕੱਲ ਬੜਾ ਜ਼ੋਰਦਾਰ ਪ੍ਰੋਟੈਸਟ ਜਿਹੜਾ ਕਿ ਗੁਰਮੇਰ ਕੌਰ ਨੇ ਵੀ ਜਿਹਦੇ ਜੁਆਇਨ ਕਰਨ ਲਈ ਸਭ ਨੂੰ ਕਿਹਾ ਸੀ, ਹਜ਼ਾਰਾਂ ਦੀ ਗਿਣਤੀ ਸਟੂਡੈਂਟਸ ਨਿਕਲੇ। ਹੁਣ ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪੁਲਿਸ ਸਟੇਸ਼ਨ ਦੇ ਬਾਹਰ ਪ੍ਰੋਟੈਸਟ ਕੀਤਾ ਹੈ ਕਿ ਜੀ ਪਿਛਲੇ ਸਾਲ JNU 'ਚ ਜਿਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਾਏ ਸੀ ਉਹਨਾਂ ਦੇ ਖਿਲਾਫ ਤੁਸੀਂ ਦੇਸ਼ ਧਰੋਹ ਦਾ ਜਿਹੜਾ ਹੈ ਉਹ ਕੇਸ ਰਜਿਸਟਰ ਕੀਤਾ, ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ? ਅਰੈਸਟ ਕਰੋ ਔਰ ਇਹ ਦੇਸ਼ ਵਿਰੋਧੀ ਨੂੰ ਬੰਦ ਕਰੋ। ਸੋ ਮਤਲਬ ਕੁੱਲ ਮਿਲਾ ਕੇ ਇਹਦੇ, ਕਿਉਂਕਿ ਇਸ ਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੱਚੀ ਗੁਰਮੇਰ ਨੇ ਆਪਣੇ ਉਸ ਚੈਲੰਜ ਦੇ ਨਾਲ ਅਖਿਲ ਭਾਰਤੀ ਹੁਣ ਤੱਕ ਇਹ ਤਾਂ ਹੁੰਦਾ ਸੀ ਵਿਚਾਰਾਂ ਦੀ ਆਜ਼ਾਦੀ ਨੂੰ, ਪਰ ਉਹਨੇ ਮਾਰਕ ਕਰਕੇ ਕਿਹਾ ਵੀ ਆ ਜਿਹੜੀ ਇਹਨਾਂ ਦੀ ਸਟੂਡੈਂਟ ਜਥੇਬੰਦੀ ਹੈ ਇਹ ਨਫ਼ਰਤ ਔਰ ਇਸ ਦੇ ਲਈ ਜ਼ਿੰਮੇਵਾਰ ਹੈ। ਔਰ ਉਸ ਦੇ ਨਾਲ ਕੀ ਸਲੂਕ ਹੋਇਆ ਅਸੀਂ ਆਲਰੇਡੀ ਦੇਖਦੇ ਹਾਂ ਕਿ ਵੀ ਇਸ ਪਾਰਟ ਨੂੰ ਬੇਸ਼ੱਕ ਅਸੀਂ ਇੱਕ ਸੈਗਮੈਂਟ ਇੰਡੀਪੈਂਡੈਂਟ ਕੀਤਾ ਔਰ ਕੱਲ ਬੜੀ ਮਜ਼ਬੂਤੀ ਨਾਲ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ ਜਿਹੜੇ ਨੇ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਔਰ ਕੱਲ ਹੁਣ ਤੱਕ ਆਲਮੋਸਟ 14,000 ਤੋਂ ਜ਼ਿਆਦਾ ਵਿਊਅਰ ਉਹਨਾਂ ਦੇ ਉਸ ਇੰਟਰਵਿਊ ਤੇ 96 ਤੋਂ ਜ਼ਿਆਦਾ ਸ਼ੇਅਰ ਔਰ 50 ਕਾਮੈਂਟਸ। ਸੋ ਅਸੀਂ ਸਮਝਦੇ ਹਾਂ ਵੀ ਇਹ ਆਵਾਜ਼ਾਂ ਜਿਹੜੀਆਂ ਬਹਾਦਰੀ ਦੀਆਂ ਉਹਦੇ ਦੇ ਨਾਲ ਜੁੜਦੀਆਂ ਚਲੀਆਂ ਗਈਆਂ ਜੀ। ਔਰ ਉਸ ਦੇ ਵਿੱਚ ਈਵਨ ਕਿਸ ਹੱਦ ਤੱਕ ਨਫ਼ਰਤ ਦੀ ਲਾਈਨ ਹੈ ਕਿ ਜਦੋਂ ਤੁਸੀਂ ਹੁਣ ਇਹ ਦੇਖੋ ਵੀ ਇਹਨਾਂ ਨੂੰ ਕਿੰਨੀ ਤਕਲੀਫ ਹੈ RSS ਵਾਲਿਆਂ ਨੂੰ, ਜਿਹੜੇ ਸਮਝਦੇ ਸੀ ਕਿ ਮੁਸਲਮਾਨ ਤਾਂ ਅਸੀਂ ਦਬਾ ਲਏ, ਬਾਕੀ ਹੋਰ। ਮੈਂ ਦੇਖ ਰਿਹਾ ਸੀ, ਮੈਂ ਅੱਜ ਵੀ ਇੱਕ ਪ੍ਰੋਗਰਾਮ 'ਚ ਕਿਹਾ, ਮੈਂ ਕਿਹਾ ਇਹ ਵੀ ਇੱਕ ਆਇਰਨੀ ਹੈ ਜਾਂ ਇੱਕ ਕਲਾ ਹੈ, ਆਇਰਨੀ ਤਾਂ ਨਹੀਂ ਹੈ, ਗੁਰੂ ਦੀ ਕਲਾ ਹੈ ਕਿ ਮੈਂ ਜਦੋਂ ਕੱਲ ਜਿਹੜਾ ਪ੍ਰੋਟੈਸਟ ਆਰਗੇਨਾਈਜ਼ ਕਰਨ ਵਾਲਿਆਂ 'ਚ ਭਾਵੇਂ ਉਹ ਗੁਰਮੇਰ ਤਾਂ ਨਹੀਂ ਪਹੁੰਚੀ, ਪਰ ਜਿਹੜੀ ਬੱਚੀ ਨੇ ਜਿਹੜੀ ਇੱਕ ਆਰਗੇਨਾਈਜੇਸ਼ਨ ਨੂੰ ਹੈੱਡ ਕਰ ਰਹੀ ਸੀ ਉਹਦਾ ਨਾਮ ਵੀ ਕਮਲਜੀਤ ਕੌਰ ਹੈ। ਮੈਂ ਕਿਹਾ ਵੀ ਪੰਜਾਬ 'ਚ ਤਾਂ ਤੁਸੀਂ ਸਿੱਖਾਂ ਦੇ ਮੁੰਡੇ ਡਰੱਗ ਖਵਾ ਕੇ ਸਵਾ ਦਿੱਤੇ ਜਾਂ ਕੋਈ ਹੋਰ ਜਹਾਜ਼ੇ ਚੜ੍ਹਾ ਦਿੱਤੇ, ਤੇ ਫਿਰ ਉਹ ਸਾਡਾ ਇਤਿਹਾਸ ਭਾਵੇਂ ਮਾਈ ਭਾਗੋ ਦਾ ਇੱਕ ਐਗਜ਼ੈਂਪਲਰੀ ਵਾਕਿਆ ਉਸ ਦੌਰ ਦਾ ਤੇ ਬੀਬੀਆਂ ਖਲੋਤੀਆਂ ਨੇ ਆ ਕੇ, ਲੇਕਿਨ ਕਿਸ ਹੱਦ ਤੱਕ ਇਹਨਾਂ ਦੇ ਵਿਚਲੀ ਇਨਸਾਨੀਅਤ ਵੀ ਮਰੀ ਹੋਈ ਹੈ। ਹੁਣ ਹਰਿਆਣੇ ਦਾ ਮਿਨਿਸਟਰ ਹੈ ਇੱਕ, ਹੁਣ ਮੈਂ ਜੇ ਕਹਾਂ ਕਿ ਵੀ ਬਿਲਕੁਲ ਨਾਜ਼ੀਆਂ ਵਰਗੀ ਸ਼ਕਲ ਵਾਲਾ ਬਦਸ਼ਕਲ ਜਿਹੜਾ ਉਹਦਾ ਨਾਂ ਅਨਿਲ ਵਿਜ ਹੈ ਜੀ, ਜਿਹੜਾ ਵਿਜ ਉਹਦਾ ਲਾਸਟ ਨੇ ਹੈ ਮੇਰੇ ਖਿਆਲ, ਅਨਿਲ ਵਿਜ ਹੈ, ਮਿਨਿਸਟਰ ਆਫ ਹੈਲਥ ਹੈ। ਹੁਣ ਇਹਨੇ ਬੜੀ, ਇਹ ਹਮੇਸ਼ਾ ਹੀ ਬੜਾ ਘਟੀਆ ਜਿਹੀ ਬਿਆਨਬਾਜ਼ੀ ਕਰਦਾ ਹੈ, ਉਹ ਮੁਸਲਮਾਨਾਂ ਦੇ ਖਿਲਾਫ ਹੋਏ, ਘੱਟ ਗਿਣਤੀਆਂ ਦੇ ਹੋਏ। ਹੁਣ ਤੱਕ ਕੋਈ ਸਿੱਖਾਂ ਬਾਰੇ ਐਸੀ ਗੱਲ ਨਹੀਂ ਸੀ ਆਈ ਔਰ ਉਹਨੇ ਗੁਰਮੇਰ ਕੌਰ ਦੇ ਲੈ ਸਟੈਂਡ ਦੇ ਉੱਤੇ ਜਦੋਂ ਉਹਨੇ ਕਿਹਾ, ਅੰਬਾਲੇ 'ਚ ਮੀਡੀਆ ਨਾਲ ਗੱਲ ਕਰਦੇ ਕਿਹਾ, ਉਹਨੇ ਕਿਹਾ ਵਿਜ ਸੈਡ ਆਈ ਡੋਂਟ ਈਵਨ ਵਾਂਟ ਟੂ ਟੇਕ ਗੁਰਮੇਰ ਕੌਰਜ਼ ਨੇਮ, ਮੈਂ ਤਾਂ ਉਹਦਾ ਨਾਂ ਵੀ ਆਪਣੀ ਜ਼ੁਬਾਨ 'ਤੇ ਨਹੀਂ ਲੈਣਾ ਚਾਹੁੰਦਾ। ਸ਼ੀ ਹੈਜ਼ ਬੀਨ ਡੂਇੰਗ ਪੋਲੀਟਿਕਸ ਔਨ ਦਾ ਮਾਰਟੀਰਡਮ ਆਫ ਹਰ ਫਾਦਰ, ਉਹ ਆਪਣੇ ਪਿਓ ਦੀ ਸ਼ਹੀਦੀ ਦੇ ਉੱਤੇ ਸਿਆਸਤ ਕਰ ਰਹੀ ਹੈ। ਐਂਡ ਹੈਜ਼ ਗਿਵਨ ਏ ਕਲੀਨ ਚਿਟ ਟੂ ਪਾਕਿਸਤਾਨ ਨੂੰ ਉਹਨੇ ਸਾਫ਼ ਬਰੀ ਕਰ ਦਿੱਤਾ ਹੈ, ਵਿਚ ਹੈਜ਼ ਬੀਨ ਫਾਈਟਿੰਗ ਵਿਦ ਇੰਡੀਆ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਫॉर ਏ ਲੌਂਗ ਟਾਈਮ।
ਨਹੀਂ ਕਿ ਉਹ ਜਿਹੜਾ ਪਾਕਿਸਤਾਨ ਭਾਰਤ ਦੇ ਨਾਲ ਸਿੱਧੇ ਅਸਿੱਧੇ ਤੌਰ ਤੇ ਲੰਬੇ ਵਕਤ ਤੋਂ ਲੜ ਰਿਹਾ ਹੈ, ਐਂਡ ਦਾ ਪੀਪਲ ਹੂ ਆਰ ਸਪੋਰਟਿੰਗ ਹਰ ਆਰ ਪ੍ਰੋ ਪਾਕਿਸਤਾਨੀ। ਜਿਹੜੇ ਵੀ ਗੁਰਮੇਹਰ ਕੌਰ ਦੀ ਹਮਾਇਤ ਕਰ ਰਹੇ ਨੇ ਸਾਰੇ ਪਾਕਿਸਤਾਨ ਪੱਖੀ ਨੇ। ਦੇ ਸ਼ੁੱਡ ਬੀ ਥਰੋਨ ਆਊਟ ਆਫ ਦਿਸ ਕੰਟਰੀ। ਔਰ ਇਹ ਜਿਹੜੇ ਨੇ ਉਹ ਇਹਨਾਂ ਨੂੰ ਦੇਸ਼ ਚੋਂ ਕੱਢ ਦੇਣਾ ਚਾਹੀਦਾ। ਇਹ ਹੁਣ ਕੋਈ ਸਟਰੀਟ ਦਾ ਜਿਹੜਾ ਇਹਨਾਂ ਦਾ RSS ਵਰਕਰ ਨਹੀਂ ਕਹਿ ਰਿਹਾ, ਇਲੈਕਟਿਡ ਮਿਨਿਸਟਰ ਬੀਜੇਪੀ ਦਾ ਅਹਿਮ ਬੰਦਾ, ਮੋਦੀ ਦਾ ਨੇੜਲਾ ਜਨਮ ਤੋਂ RSS ਪ੍ਰਚਾਰਕ ਜਿਵੇਂ ਖੱਟੜ ਹੈ ਜੀ, ਇਹ ਇਸ ਲਾਈਨ ਨੂੰ ਦੇ ਰਿਹਾ ਕਿ ਵੀ ਇਹ ਟ੍ਰੇਟਰ ਹੈ। ਔਰ ਮੈਂ ਤਾਂ ਉਹਦਾ ਨਾਮ ਵੀ ਨਹੀਂ ਆਪਣੀ ਜ਼ਬਾਨ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਜਿਹੜੇ ਆਪਣੇ ਵੀਰ ਭੈਣਾਂ ਇਹ ਸਮਝਦੇ ਨੇ ਕਿ ਤੁਸੀਂ ਇਹਨਾਂ ਦੇ ਨਾਲ ਕੋਈ ਗੁਜ਼ਾਰਾ ਕਰ ਸਕਦੇ ਹੋ, ਇਹਨਾਂ ਨਾਲ ਕੋਈ ਰਹਿ ਸਕਦੇ ਹੋ। ਔਰ ਇਹ ਉਹਨਾਂ ਬਾਰੇ ਕੋਈ ਗੁਰਮੇਹਰ ਕੌਰ ਨੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਹੈ, ਕੋਈ ਸਿੱਖਾਂ ਦੀ ਆਜ਼ਾਦੀ ਦੀ ਨਹੀਂ ਕੀਤੀ। ਉਹ ਟੂ ਦਾ ਬੂਟ ਪੈਟਰੀਓਟਿਕ ਇੰਡੀਅਨ ਹੈ। ਜਨਰੇਸ਼ਨਾਂ ਤੋਂ ਉਹਨਾਂ ਦਾ ਟੱਬਰ ਫੌਜ ਦੇ ਵਿੱਚ ਲੜਦਾ ਹੈ ਔਰ ਉਹਨੇ ਇਸ ਗੱਲ ਨੂੰ ਯਕੀਨੀ। ਔਰ ਕਿਵੇਂ ਆਊਟ ਆਫ ਕੰਟੈਕਸਟ ਦਸੰਬਰ 2016 ਚ 28 ਉਹ ਜਿਹੜੇ ਨੇ ਬੈਨਰ ਬਣਾ ਕੇ ਆਪਣੀ ਚੁੱਪ ਕਹਾਣੀ ਕਹਿੰਦੀ ਹੈ ਔਰ ਕਹਿੰਦੀ ਹੈ ਕਿ ਮੈਂ ਵੀ ਸੋਲਜਰ ਹੈ ਪਰ ਅਮਨ ਦੀ ਜੀ। ਔਰ ਇਹ ਕਿਸ ਹੱਦ ਤੱਕ ਗਏ ਨੇ। ਔਰ ਇੱਕ ਬੜਾ ਪ੍ਰੋਮਿਨੈਂਟ ਹਿਸਟੋਰੀਅਨ ਹੈ ਜਿਹਨੂੰ ਮੈਂ ਹਮੇਸ਼ਾ ਐਡਮਾਇਰ ਕਰਦਾ। ਉਹਨਾਂ ਦੇ ਵਿੱਚ ਜਿਹੜੇ ਕੁਝ ਦੋ ਤਿੰਨ ਬੜੇ ਐਡਮਿਰੇਬਲ ਨੇਮ ਨੇ। ਰੋਮਿਲਾ ਥਾਪਰ ਹੈ, ਇਹ ਰਾਮਚੰਦਰਾ ਗੁਹਾ ਬਹੁਤ ਵੱਡਾ ਹਿਸਟੋਰੀਅਨ ਹੈ। ਔਰ ਇਹ ਕੱਲ 4th ਬੰਗਲੌਰ ਲਿਟਰੇਚਰ ਫੈਸਟੀਵਲ ਜਿਹੜਾ ਹੈ ਉਹ ਚੱਲ ਰਿਹਾ, ਉਹਨੂੰ ਪ੍ਰੀਜ਼ਾਈਡ ਕੀਤਾ। ਔਰ ਉਹਦੇ 'ਚ ਉਹਨੇ ਇੱਕ ਟੌਪਿਕ ਉਹਨੂੰ ਬੋਲਣ ਲਈ ਦਿੱਤਾ, 8 ਥ੍ਰੈਟਸ ਟੂ ਫਰੀडम ਆਫ ਐਕਸਪ੍ਰੈਸ਼ਨ। ਕਿ ਭਾਰਤ ਦੇ ਵਿੱਚ ਜਿਹੜੀਆਂ 8 ਇਸ ਵੇਲੇ ਥ੍ਰੈਟਸ ਨੇ ਜਿਹੜੇ ਉਹਨਾਂ ਦੇ ਲਈ ਰੀਅਲ ਚੈਲੰਜ ਨੇ ਵਿਚਾਰਾਂ ਦੇ ਪ੍ਰਗਟਾਵੇ ਨੂੰ। ਔਰ ਉਹਦੀ ਇਹ ਸਟੋਰੀ ਇਹਨਾਂ ਦੀ PTI ਦੀ ਸਟੋਰੀ ਹੈ, ਇਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਜੀ। ਮੋਦੀ ਗਵਰਨਮੈਂਟ ਮੋਸਟ ਐਂਟਾਈ ਇੰਟੈਲੈਕਚੁਅਲ ਕੰਟਰੀ ਹੈਜ਼ ਐਵਰ ਸੀਨ। ਰਾਮਚੰਦਰ ਗੁਹਾ ਉਹਨੇ ਕਿਹਾ ਜੀ ਹੁਣ ਤੱਕ 70 ਸਾਲ 'ਚ ਜਿੰਨੀਆਂ ਹਕੂਮਤਾਂ ਹੋਈਆਂ ਨੇ ਇਸ ਤੋਂ ਵੱਧ ਕੇ ਬੁੱਧੀਜੀਵੀਆਂ ਦੇ ਖਿਲਾਫ, ਇੰਟੈਲੈਕਟ ਦੇ ਖਿਲਾਫ, ਮਾਨਸਿਕ ਬੌਧਿਕਤਾ ਦੇ ਖਿਲਾਫ ਕੋਈ ਹੋਰ ਗਵਰਨਮੈਂਟ ਨਹੀਂ ਹੈ। ਰੀਨੋਨਡ ਹਿਸਟੋਰੀਅਨ ਰਾਮਚੰਦਰ ਗੁਹਾ said on Saturday that he believes the government at the center led by Narendra Modi is the most anti-intellectual the country has ever had and is manifested in the appointments it had made in various educational and cultural institutions। उन्होंने कहा जी ये एंटी इंटैलेक्ट है और ਜਿਹੜੀਆਂ ਅਪਾਇੰਟਮੈਂਟਸ ਕਰ ਰਹੇ ਨੇ, ਜਿਹੜੇ ਅਹੁਦਿਆਂ ਤੇ ਨਿਯੁਕਤ ਕੀਤੇ ਨੇ, ਉਹ ਆਪਣੇ ਆਪ 'ਚ ਹੀ ਸਬੂਤ ਹੈ ਵੀ ਇਹ ਕਿਸ ਡਾਇਰੈਕਸ਼ਨ 'ਚ ਵਿਦਿਅਕ ਔਰ ਸੱਭਿਅਕ ਅਦਾਰਿਆਂ ਦੇ ਵਿੱਚ। ਆਈ ਬਿਲੀਵ as a student of history of contemporary India who has watched every government for the last 45 years, the government in power in Delhi is the most anti-intellectual we ever had, and this is manifested in appointments, he said while giving a talk on 8 threats to freedom of expression on the first day of 4th Bangalore Literature Festival. Here मैं explain कर देता है. Just look at the appointments of Pehlaj Nehlani and Gajendra Chauhan. What do their appointments show? It shows absolute contempt for scholars, literature and the arts. जी। ये उन्हां दी जिहड़ी सेंसर बोर्ड भी है और आर्ट काउंसिल भी है, ये बंदे खड़े कीते। उन्होंने कहा जी ये बिल्कुल ये कंटेम्प्ट है, नफरत दिखांदा है उत्थों दे स्कॉलर्स लई और लिटरेचर लई और कला दे लई। The Prime Minister doesn't believe intellectuals, writers and artists contribute anything to the society because that is his own impression and that is his own experience and that goes right down the line. ਉਹਨੇ ਕਿਹਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਇਸ ਗੱਲ 'ਚ ਯਕੀਨ ਹੀ ਨਹੀਂ ਕਰਦਾ ਕਿ ਵੀ ਜਿਹੜੇ ਬੁੱਧੀਜੀਵੀ ਨੇ, ਲਿਖਾਰੀ ਨੇ ਜਾਂ ਆਰਟਿਸਟ ਨੇ ਉਹ ਸੁਸਾਇਟੀ ਦੇ ਬਣਾਉਣ 'ਚ ਕੋਈ ਰੋਲ ਅਦਾ ਕਰਦੇ ਨੇ ਜਾਂ ਕੋਈ ਉਹਨਾਂ ਦੀ ਦੇਣ ਹੁੰਦੀ ਹੈ। ਉਹ ਤਾਂ ਆਪਣੇ ਐਕਸਪੀਰੀਅੰਸ ਨੂੰ ਕਹਿੰਦਾ ਕਿ ਜੀ ਮੈਂ ਹੀ ਕਰ ਰਿਹਾ ਔਰ ਉਹਨੂੰ ਕਿਸੇ ਦੀ ਪਰਵਾਹ ਨਹੀਂ। ਗੋਆ ਫਰਦਰ ਸੈਡ if the country has such a government profoundly anti-intellectual and Philistine and whose educational culture are ruled by RSS, besides what you have in public discourse being shaped by bigots and chamchas and are appointed by the government for academic and cultural posts। उन्होंने कहा कि जिथे ये हाल है कि जिथे बिल्कुल एंटाई इंटैलेक्चुअल लोग राज कर रहे हैं अज विद्यक संस्थावां और सभ्यक संस्थावां ते RSS कंट्रोल च है, उन्होंने ये जड़े बिल्कुल दिमाग बंद वाले फिरकू लोग ने और चमचे ने
ਉਹਨਾਂ ਨੇ ਡਿਸਾਈਡ ਕਰਨਾ ਹੈ ਵੀ ਸਿਆਸੀ ਤੁਹਾਡਾ ਡਿਸਕੋਰਸ ਕੀ ਹੋਏ। ਔਰ ਉਤੋਂ ਤੁਸੀਂ ਅੰਦਾਜ਼ਾ ਲਾ, ਗੁਹਾ ਸੈਡ ਗੋਵਿੰਦ ਪੰਸਾਰੇ, ਨਰਿੰਦਰ ਧਬੋਲਕਰ ਐਂਡ MM ਕਲਬੁਰਜੀ ਆਲਮੋਸਟ certainly were murdered by Hindu fundamentalists। ਇਹ ਵਿਚਾਰੇ ਬੜੇ ਪ੍ਰੋਮੀਨੈਂਟ ਜਿਹੜੇ ਲੋਕ ਸੀ, ਇਹਨਾਂ ਦੇ ਮਰਡਰ ਹੋਏ ਨੇ ਪਿਛਲੇ ਪੀਰੀਅਡ। ਉਹਨਾਂ ਨੇ ਕਿਹਾ ਕਿ ਬਈ ਉਹਨਾਂ ਦੀ ਜਿਹੜੇ ਮਰਡਰ ਹੈ ਉਹਨਾਂ ਦੇ ਵਿਚਾਰਾਂ ਕਰਕੇ ਹੋਇਆ। ਆਲਮੋਸਟ ਸਰਟਨਲੀ ਆਲ 3 were murdered by Hindu fundamentalists। ਸੋ ਉਹਨਾਂ ਨੇ ਈਵਨ ਕਾਂਗਰਸ ਔਰ ਕਮਿਊਨਿਸਟਾਂ ਨੂੰ ਵੀ ਕਿਹਾ ਕਿ ਬਈ ਉਹਨਾਂ ਨੇ ਵੀ, ਉਹ ਵੀ ਇਸ ਵੇਲੇ ਸਾਰੇ ਪਿਛਲਗ ਬਣੇ ਹੋਏ ਨੇ। ਔਰ ਇੱਕ ਪਾਸੇ ਇਹ ਸਟੇਟਮੈਂਟ ਸੀ, ਦੂਜੇ ਪਾਸੇ ਮੋਦੀ ਦੀ ਇੱਕ ਸਟੇਟਮੈਂਟ ਜਿਹੜੀ ਕਿ ਟ੍ਰਿਬਿਊਨ ਸਮੇਤ ਸਾਰੇ ਉਹ ਵੀ ਨਿਊਜ਼ ਏਜੰਸੀ ਹੈ। ਮੋਦੀ ਕਹਿੰਦਾ ਨਾਟ ਹਾਰਵਰਡ ਬਟ ਹਾਰਡ ਵਰਕਸ। ਹੁਣ ਹਾਰਵਰਡ ਯੂਨੀਵਰਸਿਟੀ ਹੈ ਦੁਨੀਆ ਦੀ ਫੇਮਸ, ਅਮ੍ਰਿਤਿਆ ਸੇਨ ਵਰਗੇ ਟੌਪ ਇਕੋਨੋਮਿਸਟ ਨੂੰ ਨੋਬਲ ਪ੍ਰਾਈਜ਼ ਮਿਲਿਆ, ਉੱਥੋਂ ਦੇ ਪੜ੍ਹੇ ਹੋਏ ਨੇ। ਹੁਣ ਕਿਉਂਕਿ ਸਾਰਿਆਂ ਨੇ ਜਿਹੜਾ ਇਹਨੇ ਨੋਟਬੰਦੀ ਦੇ ਨਾਂ ਥੱਲੇ ਆਲਮੋਸਟ ਜਿਹੜੀ ਹੈ 86% ਕਰੰਸੀ ਨੂੰ ਨਿਕੰਮੇ ਕਰ ਦਿੱਤਾ ਹੈ ਸਭ ਨੇ, ਔਰ ਡਿਵੈਲਪਮੈਂਟ ਥੱਲੇ ਚਲੀ ਗਈ, ਇਕਨੋਮਿਕਲ ਵੀ ਇਨਵੈਸਟ। ਹੁਣ ਜਾਲੀ ਜੇ ਸਟੈਟਿਸਟਿਕਸ ਬਣਾ ਕੇ ਵੇਚ ਰਹੇ ਨੇ। ਹੁਣ ਆਦਤ ਆ ਉਹਨਾਂ ਦੀ, ਮਿਨਿਸਟਰੀ ਨੇ ਕਿਹਾ ਉਹ ਬਹੁਤ ਪ੍ਰੋਗਰੈਸ ਸੀ, ਇਸ ਕੁਆਟਰ 'ਚ ਬਹੁਤ ਅੱਗੇ ਗਏ। ਔਰ ਟ੍ਰਿਬਿਊਨ ਨੇ ਵੀ ਐਡੀਟੋਰੀਅਲ ਲਿਖਿਆ ਵੀ ਕਿਉਂ ਫਰਾਡ। ਉਹਨੇ ਡਿਜ਼ਰਾਈਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਨੂੰ ਕੋਟ ਕੀਤਾ। ਉਹਨੇ ਕਿਹਾ ਵੀ ਜਿਹੜੇ ਸਭ ਤੋਂ ਝੂਠ 2-3 ਤਰ੍ਹਾਂ ਦੇ ਹੁੰਦੇ ਨੇ, ਵਨ ਇਜ਼ ਲਾਈ, ਦਾ ਅਦਰ ਇਜ਼ ਡੈਮ ਲਾਈ ਐਂਡ ਥਰਡ ਆਰ ਸਟੈਟਿਸਟਿਕਸ। ਇਹ ਡਿਜ਼ਰਾਈਲੀ ਨੇ ਕਿਹਾ ਸੀ, ਅਮਰੀਕਨ ਬੈਂਜਾਮਿਨ ਡਿਜ਼ਰਾਈਲ। ਉਹਨੇ ਕਿਹਾ ਜੀ ਇਹ ਡੈਮ ਲਾਈ ਵੀ ਹੈ ਔਰ ਰੋਂਗ ਸਟੈਟਿਸਟਿਕਸ ਨੇ। ਔਰ ਇਹ ਮੋਦੀ ਇਹ ਕਹਿ ਰਿਹਾ ਕਿ ਜੀ ਐਮਿਡ ਪ੍ਰੈਡਿਕਸ਼ਨਸ ਆਫ ਏ ਹਿਊਜ of a hung assembly in Uttar Pradesh, Prime Minister Modi today expressed confidence of the BJP winning elections on its own। ਉੱਥੇ ਕਹਿ ਰਿਹਾ, ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਹੁਣ ਤਾਂ ਲੋਕ ਇਹ ਦੇਖ ਰਹੇ ਨੇ ਕਿ ਕਿੰਨੀ ਮੈਜੋਰਟੀ ਨਾਲ ਜਿੱਤੇਗਾ, ਪਰ ਇਹਦੇ ਜਿਹੜਾ ਉਹਦਾ ਸਾਡੀ ਡਿਸਕਸ਼ਨ 'ਚ ਰੈਲੇਵੈਂਟ ਹੈ। ਉਹਨੇ ਕਿਹਾ ਜੀ ਇਹ ਹਾਰਵਰਡ 'ਚ ਪੜ੍ਹਿਆ ਹੋਇਆ ਨੇ ਨਹੀਂ ਦੱਸਣਾ, ਇਹ ਦੇਖੋ ਤੁਹਾਡੇ ਸਾਹਮਣੇ ਖੜਿਆ ਅਡਾਪਟਡ ਸਨ ਜਿਹੜਾ ਹਾਰਡ ਵਰਕ ਦੇ ਨਾਲ ਚਾਹ ਵੇਚਣ ਤੋਂ ਲੈ ਕੇ ਕਿੱਥੇ ਤੱਕ ਪਹੁੰਚਿਆ। ਸੋ ਇਹ ਜਿਹੜਾ ਹਾਰਵਰਡ ਪੇ ਨਹੀਂ ਕਰਦਾ, ਹਾਰਡ ਵਰਕ। ਔਰ ਇਹ ਜਿਹੜੀ ਗੱਲ ਰਾਮਚੰਦਰਨ ਗੁਹਾ ਨੇ ਕਹੀ ਕਿ ਉਹਨੂੰ ਕਿਸੇ ਆਰਟਿਸਟ, ਕਿਸੇ ਰਾਈਟਰ, ਕਿਸੇ ਥਿਓਲੋਜੀਅਨ, ਕਿਸੇ ਸਕਾਲਰ ਦੀ ਪਰਵਾਹ ਨਹੀਂ ਹੈ। ਉਹ ਤਾਂ ਉਹੀ ਸਮਝਦਾ, ਐਵੇਂ ਥੋੜੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਗਿਆ ਉਹਨੇ ਸੂਟ ਹੀ ਉਹ ਪਾਇਆ ਤੇ ਨਰਿੰਦਰ ਮੋਦੀ ਉੱਤੋਂ ਥੱਲੇ ਲਿਖਿਆ ਹੋਇਆ ਸੀ। ਸੋ ਇਸ ਹਾਲਤ ਦੇ ਵਿੱਚ ਜੋ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਹੈ, ਜੇ ਹੁਣ ਗੁਰਮੇਹਰ ਕੌਰ ਨੇ ਆਵਾਜ਼ ਚੁੱਕੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੀ ਡਿਸਕੋਰਸ ਬਣਾ ਦਿੱਤਾ ਹੈ ਇਸ ਸਾਰੇ ਦਾ। ਸੋ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ RSS ਨੇ ਅੱਜ ਭਾਰਤ ਨੂੰ ਉਸ ਪਾਸੇ ਵੱਲ ਲਗਭਗ ਧੱਕ ਦਿੱਤਾ ਹੈ ਜਿਹੜਾ 1930ਵਿਆਂ 'ਚ ਨਾਜ਼ੀ ਜਰਮਨੀ ਨੇ ਜਿਸ ਤਰੀਕੇ ਦੇ ਨਾਲ, ਉਹ ਵੀ ਇਵੇਂ ਹੀ ਕੰਟਰੋਲ। ਉਹਨਾਂ ਨੇ ਵੀ ਇੱਕ ਜਿਹੜੀ ਕ੍ਰਿਸਟਲ ਨੋਟ ਉਹਨੂੰ ਕਹਿੰਦੇ ਸੀ, ਰਾਤ ਸਾਰੇ ਯਹੂਦੀਆਂ ਦੇ ਕਿਤਾਬਾਂ ਦੇ ਸਟੋਰ ਤਬਾਹ ਕਰ ਦਿੱਤੇ ਸੀ। ਇਹ ਸਭ ਝੂਠ ਹੈ, ਇਹ ਵੀ ਕਹਿੰਦੇ ਸਭ ਹਿਸਟੋਰੀਅਨ ਝੂਠੇ ਨੇ। ਫਿਰ ਕਿਵੇਂ ਉਹਨਾਂ ਨੇ ਸਕੂਲ ਲੈਵਲ ਦੇ ਉੱਤੇ ਬੱਚਿਆਂ ਨੂੰ, ਕਈ ਵਾਰੀ ਇਹ ਹੁੰਦਾ ਸੀ ਕਿ ਬੱਚਿਆਂ ਨੇ ਜਰਮਨੀ ਦੇ ਵਿੱਚ ਆਪਣੇ ਮਾਪਿਓ ਫੜਾ ਦਿੱਤੇ ਜੀ, ਉਹ ਇਦਾਂ ਦੀ ਸੋਚ ਰੱਖਦੇ ਨੇ। ਉਹਨਾਂ ਨੂੰ ਕਿਹਾ ਜਿਵੇਂ ਹੁਣ RSS ਨੂੰ ਇਹ ਕਰ ਰਹੇ ਨੇ, ਜੋ ਕੁਝ ਟੀਚਰਸ ਦੇ ਨਾਲ, ਜੋ ਕੁਝ ਦੂਸਰਿਆਂ ਦੇ ਨਾਲ। ਸੋ ਇਹ ਭਾਰਤ ਦੀ ਹਕੀਕਤ ਹੈ ਕਿ ਇਹ ਆਲਮੋਸਟ ਨਾਜ਼ੀ ਜਰਮਨੀ ਬਣਨ ਵੱਲ ਵੱਧ ਹੀ ਨਹੀਂ ਰਿਹਾ, ਬਣਨ ਦੇ ਆਲਮੋਸਟ ਕਲੋਜ਼ ਆ ਗਿਆ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।